ਵੈਸੇ ਚੌਧਰੀ ਸਾਹਿਬ ਤੁਸੀਂ ਵੀ ਸੁਣਾ ਹੋਏਗਾ ਬਿਲਾਵਲ ਭੁੱਟੋ ਸਾਹਿਬ ਨੇ ਇੱਕ ਬੜੀ ਮਸ਼ਹੂਰ ਜੀ ਉਹਨਾਂ ਦੀ ਤੇ ਹੁਣ ਤੇ ਪੂਰੇ ਮੀਡੀਆ ਚੈਨਲਸ ਤੇ ਔਰ ਸੋਸ਼ਲ ਮੀਡੀਆ ਤੇ ਬੜੀ ਮਸ਼ਹੂਰ ਹੀ ਹੈ ਉਲਟੀ ਗਿਣਤੀ ਦਾ ਕਹਿ ਰਹੇ ਨੇ ਕਿ ਜੀ ਹਕੂਮਤ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਔਰ ਉਹ ਜ਼ਾਹਿਰੀ ਗੱਲ ਹੈ ਵਫਾਕੀ ਹਕੂਮਤ ਦੀ ਉਲਟੀ ਗਿਣਤੀ ਦੀ ਗੱਲ ਕਰ ਰਹੇ ਨੇ ਰਾਣਾ ਸਾਹਿਬ ਨੇ ਜਵਾਬ ਦਿੱਤਾ ਉਹਨਾਂ ਕਿਹਾ ਕਿ ਜੀ ਗਿਣਤੀ ਜਿਹੜੀ ਉਹ ਸਾਰਿਆਂ ਦੀ ਸਿੱਧੀ ਵੀ ਹੋ ਜਾਏਗੀ ਉਲਟੀ ਵਾਲਿਆਂ ਦੀ ਵੀ ਸਿੱਧੀ ਹੋ ਜਾਏਗੀ ਤੇ ਦੱਸੋ ਸਿਆਸੀ ਮੈਚ ਫਿਕਸਿੰਗ ਹੈ ਜਾਂ ਮਾਮਲਾ ਵਾਕਈ ਜਿਹੜਾ ਹੈ ਉਹ ਸੰਜੀਦਾ ਹੋ ਗਿਆ ये अच्छी इस्तेलाह तुसी इस्तेमाल की थी। ये सियासी मैच फिक्सिंग ही चल रही है और बिल्कुल नूरा कुश्ती WWE पीछे ठीक है रह गई है, ये अगे निकल गए नूरा कुश्ती के मुकाबले तो ये जो कर रहे हैं इन्होंने अपने इकतदार वास्ते इन्होंने दोवां का इकतदार तो बगैर गुजारा नहीं दोवां पार्टियों ने और इन्हों का सियासत कारोबार है इस वास्ते जो मर्जी कर लो ये हर जी जी कीमत पर इकतदार च रहना चाहते भावें इज्जत होवे ना होवे वो वखरी गल है लेकिन इकतदार होना चाहिए। अच्छा एक गल फैसल चौधरी साहब हो रही है कि जी अपोजिशन जमातां इकट्ठे होण पीपल्स पार्टी PTI ਨੂੰ ਕਹਿ ਵੀ ਚੁੱਕੀ ਹੈ ਕਿ ਜੀ ਤੁਸੀਂ ਆਓ ਸਾਡੇ ਨਾਲ ਸ਼ਾਮਿਲ ਹੋ ਜਾਓ ਇਸ ਕਸ਼ਮੀਰ ਇੰਤਖਾਬ ਵਿੱਚ ਸਪੈਸ਼ਲੀ ਅਗਰ ਗੱਲ ਕਰੀਏ ਤੇ ਕੋਈ ਇਹੋ ਜਿਹਾ ਵੀ ਸੂਰਤ ਹਾਲ ਇੱਥੇ ਵਫਾਕ ਵਿੱਚ ਬਣ ਸਕਦੀ ਹੈ ਕਿ ਜੀ ਪੀਪਲਸ ਪਾਰਟੀ ਕਿੱਥੇ ਅਪੋਜੀਸ਼ਨ ਜਮਾਤਾਂ ਨਾਲ ਹੱਥ ਮਿਲਾ ਲਵੇ ਜਾਂ ਪੀਪਲਸ ਪਾਰਟੀ ਕੋਈ ਐਸੀ ਮੂਵ ਕਰ ਲਵੇ ਜਿਹੜੀ ਕਿ ਮੁਸਲਿਮ ਲੀਗ ਨੂਨ ਦੀ ਹਕੂਮਤ ਲਈ ਕੋਈ ਖਤਰਾ ਹੋਵੇ ਉਹਦੇ ਚ ਕੀਤੀ ਤੇ ਜਾ ਸਕਦੀ ਕਰਨੀ ਚਾਹੀਦੀ ਵੀ ਹੈ ਅਗਰ ਕੋਈ ਐਸੀ ਦੀ ਗੱਲ ਹੋਵੇ ਤਾਂ PTI ਨੂੰ ਆਪਣਾ ਗੁਫ਼ਤਗੂ ਤੇ ਸ਼ਾਮਲ ਹੋਣਾ ਚਾਹੀਦਾ ਨਾ ਪਾਰਟੀਆਂ ਨਾਲ ਰਾਬਤੇ ਤੇ ਕਰਨੇ ਚਾਹੀਦੇ ਲੇਕਿਨ ਉਹਨਾਂ 'ਚ ਕੋਈ ਐਸਾ ਬੰਦਾ ਹੈ ਨਹੀਂ ਹੈ ਜਿਹੜਾ ਕਿ ਇਸ ਚੀਜ਼ ਨੂੰ ਲੀਡ ਕਰ ਸਕੇ ਉਹ ਆਪਸ ਵਿੱਚ ਹੀ ਲੜਦੇ ਰਹਿੰਦੇ ਨੇ ਰੋਜ਼ਾਨਾ ਤੇ ਤੁਹਾਡੀ 3 ਟੈਪਾਂ ਉਹਨਾਂ ਦੀਆਂ ਜ਼ਾਹਿਰ ਅੰਦਰੋਂ ਹੀ ਬੰਦੇ ਕੱਢਦੇ ਨੇ ਨਾ ਉਹ ਨਿਕਲ ਆਉਂਦੀਆਂ ਨੇ ਕੋਈ ਇੱਥੇ 'ਚ ਕਿਹੜਾ ਐਡਾ ਵੱਡਾ ਆਦਮੀ ਹੈ ਕਿ ਜਿਹੜਾ ਇਸ ਦੀ ਸਿਆਸਤ ਸਮਝ ਸਕੇ ਜਾਂ ਕਰ ਸਕੇ ਇਹ ਤੇ ਐਵੇਂ ਡੰਗ ਟਪਾ ਇਮਰਾਨ ਖਾਨ ਨੇ ਗਲਤ ਫੈਸਲੇ ਕੀਤੇ ਨੇ ਉਹਨਾਂ ਨੇ ਸਹੀ ਤੇ ਉਹਨਾਂ ਨੂੰ ਆਪ ਵੀ ਉਹਦਾ ਸਾਰਾ ਰਿਜ਼ਲਟ ਵੀ ਭੁਗਤ ਰਹੇ ਨੇ ਉਹਨਾਂ ਦੀ ਬੇਗਮ ਸਾਹਿਬ ਵੀ ਭੁਗਤ ਰਹੇ ਨੇ ਪਾਰਟੀ ਵੀ ਕਾਰਕੁਨਾਨ ਵੀ ਪਾਰਟੀ ਜਿਹੜੀ ਆ ਉਹ ਤੇ ਹੋ ਜੇ ਹੋਈ ਜੇ ਨਾ ਹੋਈ ਹੁਣ ਤੇ ਇੱਕ ਬਰਾਬਰ ਹੈ ਔਰ ਜਿਹੜੇ ਕਾਰਕੁਨ ਉਹਨਾਂ ਦਾ ਵੀ ਪੁਰਸਾਨੇ ਹਾਲ ਕੋ ਨਹੀਂ ਤੇ ਇਹ ਸੂਰਤ ਹਾਲ ਜਿਹੜੀ ਹੈ ਗਲਤ ਫੈਸਲੇ ਜਦੋਂ ਤੁਸੀਂ ਅਪੋਜੀਸ਼ਨ ਲੀਡਰ ਹੈ ਜਦੋਂ ਇਮਰਾਨ ਖਾਨ ਦੀ ਸਿਹਤ ਹੁਣ ਦੇਖੋ ਨਾ ਕਿ ਅੱਜ ਵੀ ਅਗਰ ਇਹਨਾਂ ਨੇ ਜਿਹੜਾ ਇਤਜਾਜ ਕੀਤਾ ਹੈ ਉਹ ਰਜਿਸਟਰਾਰ ਨਾਲ ਮਿਲਣਾ ਸੀ ਤੇ ਲਤੀਫ ਕੋਸਾ ਤੇ ਸਲਮਾਨ ਟੁਰ ਜਾਂਦੇ ਤੇ ਮਿਲ ਲੈਂਦੇ ਉਹਦੇ ਡਾਡਾ ਵੱਡਾ ਡਰਾਮਾ ਕਰਨ ਦੀ ਕੀ ਲੋੜ ਸੀ ਸਾਰੇ ਬੰਦੇ ਇਕੱਠੇ ਕਰਕੇ ਜੀ ਇਹ ਹੋ ਗਿਆ ਤਾਂ ਉਹ ਹੋ ਗਿਆ ਫਿਰ ਇਹ ਹੈ ਕਿ ਇਹ ਨਵੀਂ ਟਰੱਕ ਦੀ ਬੱਤੀ ਹੈ ਕਿ ਜੀ ਅਦਾਲਤ ਵਿੱਚ ਕੇਸ ਲੱਗੇਗਾ ਫਿਰ ਜੱਜ ਫੈਸਲਾ ਕਰੇਗਾ ਉਹਨਾਂ ਕਿੱਥੋਂ ਫੈਸਲੇ ਕਰਨੇ ਤੁਸੀਂ ਜਾਓ ਸੁਹੇਲ ਅਫਰੀਦੀ ਜਾਵੇ ਵਜ਼ੀਰ ਆਜ਼ਮ ਕੋਲ ਵਜ਼ੀਰ ਦਾਖਲਾ ਕੋਲ ਉਹਨਾਂ ਨੂੰ ਕਹੇ ਔਰ ਜਿਹੜਾ ਆਪਣਾ ਹੈ ਅਪੋਜੀਸ਼ਨ ਲੀਡਰ ਹੈ ਇਹ ਜਾ ਕੇ ਮਿਲਣ ਸਪੀਕਰ ਨੂੰ ਮਿਲਣ ਸੈਨੇਟ ਦੇ ਚੇਅਰਮੈਨ ਨੂੰ ਮਿਲਣ ਇਹ ਕਿਉਂ ਨਹੀਂ ਮਿਲਦੇ ਆਖਰ ਇਮਰਾਨ ਖਾਨ ਦੀ ਸਿਹਤ ਕੋਈ ਐਵੇਂ ਉਹਦਾ ਆਮ ਜਿਹਾ ਮਾਮਲਾ ਤੇ ਨਹੀਂ ਨਾ ਬੜਾ ਸੀਰੀਅਸ ਮਾਮਲਾ ਹੈ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਨਾ ਉਹਨਾਂ ਦੀ ਬੇਗਮ ਦੀ ਜ਼ਿਆਦਾ ਤਬੀਅਤ ਖਰਾਬ ਹੈ ਬੁਸ਼ਰਾ ਬੀਬੀ ਦੀ ਤੇ ਇਹ ਕਿਉਂ ਇਸ ਚੀਜ਼ ਨੂੰ ਲਾਈਟ ਲੈਂਦੇ ਇਹ ਹਰ ਵੇਲੇ ਸਿਆਸਤ ਵਿੱਚ ਆਪਣਾ ਰੰਗਬਾਜ਼ੀ ਜਿਸ ਨੂੰ ਲੋਰੀ ਆਦੇ ਨਹੀਂ ਡਰਾਮੇਬਾਜ਼ੀ ਤੇ ਨਹੀਂ ਹੋਣੀ ਚਾਹੀਦੀ ਨਾ ਜੀ ਇਹ ਉਹਨਾਂ ਦੀ ਸਿਹਤ ਹੈ ਜਾਂ ਉਹਨੂੰ ਸੰਜੀਦਾ ਲੈਣਾ ਚਾਹੀਦਾ ਨਾ ਜੀ ਹਰ ਸੂਰਤ ਸੰਜੀਦਾ ਲੈਣਾ ਚਾਹੀਦਾ ਫੈਜ਼ ਚੌਧਰੀ ਸਾਹਿਬ ਕਸ਼ਮੀਰ ਇਲੈਕਸ਼ਨ ਦੀ ਗੱਲ ਕਰ ਰਹੇ ਸਾਂ ਪਾਕਿਸਤਾਨ ਤਹਿਰੀਕ ਇਨਸਾਫ ਨੇ ਬਾਈਕਾਟ ਕੀਤਾ ਸੀ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਹੋ ਔਰ ਇਹਦਾ ਫਾਇਦਾ ਸਿਆਸੀ ਫਾਇਦਾ ਕਿਸ ਨੂੰ ਹੋਇਆ ਫਾਇਦਾ ਨੂਨ ਲੀਗ ਨੂੰ ਹੋਇਆ ਡਾਇਰੈਕਟਲੀ ਉਸ ਦਾ ਫਾਇਦਾ ਜਿਹੜਾ ਹੈ ਉੱਥੇ ਜਿਹੜੇ ਇਲੈਕਸ਼ਨ ਲੜੇ ਸਨ ਉਹਨਾਂ ਨੂੰ ਹੋਇਆ ਕਦੀ ਕੋਈ ਸਿਆਸੀ ਜਮਾਤ ਵੀ ਇਲੈਕਸ਼ਨਾਂ ਦਾ ਬਾਈਕਾਟ ਕਰਦੀ ਹੈ ਕਿਆ ਮਤਲਬ ਨਾਅਹਲੀ ਦੀ ਇੰਤਹਾ ਹੈ ਕਿ ਉੱਥੇ ਤੁਸੀਂ ਬੰਦੇ ਹੁੰਦੇ ਉਹਨਾਂ ਦੇ ਕਾਗਜ਼ ਖੋਏ ਜਾਂਦੇ ਉਹਨਾਂ ਨਾਲ ਜ਼ਿਆਦਤੀ ਹੁੰਦੀ ਤੇ ਇੱਕ ਇਲੈਕਸ਼ਨ ਤੇ ਮਜ਼ੀਦ ਇੱਕ ਮਾਮਲਾ ਆਣਾ ਸੀ ਠੀਕ ਹੈ ਪੀਪਲ ਪਾਰਟੀ ਦਾ ਜਿਹੜਾ ਉੱਥੇ ਝਗੜਾ ਹੋਇਆ ਚਲੋ ਨੂਰਾ ਸਹੀ ਲੇਕਿਨ ਹੈ ਤੇ ਸੀ ਉਹਦੇ 'ਚ ਕੋਈ ਗੱਲ ਬਣਾਉਂਦਾ ਲੇਕਿਨ ਕਿਉਂਕਿ ਨਾਅਹਲ ਲੋਕ ਨੇ ਨਾ ਜੀ ਇਸ ਵਾਸਤੇ ਇਹ ਫੈਸਲਾ ਹੀ ਨਹੀਂ ਕਰ ਸਕੇ ਇਹ ਡਰਦੇ ਸਨ ਵੀ ਸਾਨੂੰ ਪਤਾ ਨਹੀਂ ਕਿਹੋ ਜਿਹਾ ਸੀ ਇਸ ਵਾਸਤੇ ਉਹਨਾਂ ਉਸ ਪਾਸੇ ਮੂੰਹ ਹੀ ਨਹੀਂ ਕੀਤਾ ਫੈਸਲ ਚੌਧਰੀ ਸਾਹਿਬ ਇੱਕ ਹੋਰ ਮਾਮਲਾ ਵੀ ਹੈ ਸੁਹੇਲ ਅਫਰੀਦੀ ਸਾਹਿਬ 27 ਸਤੰਬਰ ਦੀ ਜਿਹੜਾ ਹੈ ਉਹ ਇੱਕ ਕਾਲ ਦਿੱਤੀ ਹੋਈ ਲੌਂਗ ਮਾਰਚ ਦੀ ਇੱਕ ਤਾਂ ਇਸ ਕਾਲ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਪੋਸੀਬਲ ਹੈ ਮੁਮਕਿਨ ਹੈ ਲੌਂਗ ਮਾਰਚ ਹੋਣ ਜਾ ਰਿਹਾ ਮੇਰਾ ਨਹੀਂ ਖਿਆਲ 27 ਨਵੰਬਰ ਨੂੰ ਇਹ ਕੁਝ ਕਰ ਸਕਣਗੇ ਸਤੰਬਰ ਨੂੰ ਇਹ ਅਜੇ ਵੈਸੇ ਵੀ ਦੂਰ ਹੈ ਦੇਖੋ ਪਹਿਲੀ ਤਰਜੀਹ ਜਿਹੜੀ ਹੈ ਉਹ ਇਮਰਾਨ ਖਾਨ ਸਾਹਿਬ ਦੀ ਸਿਹਤ ਹੋਣੀ ਚਾਹੀਦੀ ਹੈ ਉਹਨਾਂ ਦੀ ਰਿਹਾਈ ਜਿਹੜੀ ਹੈ ਉਹ ਕਿਸ ਤਰ੍ਹਾਂ ਮੁਮਕਿਨ ਹੋ ਸਕਦੀ ਉਹਨਾਂ ਦਾ ਇਲਾਜ ਮੁਆਵਜ਼ਾ ਕਿਸ ਤਰ੍ਹਾਂ ਰਿਹਾਈ ਤੇ ਚਲੋ ਫਿਰ ਵੀ ਆਉਣ ਪਿੱਛੇ ਚਲੀ ਗਈ ਹੈ ਰਸਾਈ ਕਰਨ ਨਾ ਪਹਿਲਾਂ ਤੇ ਫਿਰ ਹੀ ਗੱਲ ਬਣੇਗੀ ਇਹਨਾਂ ਦਾ ਤੇ ਇਦਾਂ ਕਦ ਕਾਠ ਨਹੀਂ ਹੈ ਸਹੀ ਲੋਕ ਨਹੀਂ ਨਿਕਲਣਗੇ ਇਹਨਾਂ ਪਿੱਛੇ ਖਾਸ ਕਰ ਪੰਜਾਬ ਚੋਂ ਜਾਂ ਦੂਸਰੇ ਇਲਾਕਿਆਂ ਚੋਂ ਲੋਕ ਨਹੀਂ ਨਿਕਲਦੇ ਅਡਿਆਲੇ ਦੇ ਬੰਦੇ ਨਹੀਂ ਆਉਂਦੇ ਜੀ ਉੱਥੇ ਉਹ ਹਲੀਮਾ ਬੀਬੀ ਕੂਕਾ ਮਾਰ ਕੇ ਰਹਿ ਗਈ ਸਾਲ ਪੂਰਾ ਤੋਂ ਬੈਠੇ ਰਹੇ ਕੋਈ ਬੰਦਾ ਨਹੀਂ ਆਇਆ ਤੇ ਇਸ ਤੋਂ ਅੰਦਾਜ਼ਾ ਹੋ ਜਾਣਾ ਚਾਹੀਦਾ ਨਾ ਫਿਰ ਮੂਡ ਮਾਹੌਲ ਵੀ ਨਹੀਂ ਹੈ ਨਾ ਮੁਲਕ 'ਚ
ਔਰ ਇਹਨਾਂ ਨਾਲ ਜਿਹੜਾ ਮਸਲਾ ਹੈ ਇਹਨਾਂ ਦਾ ਜ਼ਿਆਦਾ ਵੱਡਾ, ਉਹ ਇਹ ਹੈ ਕਿ ਇਹ ਅਵਾਮੀ ਮਸਾਇਲ ਜਿਹੜੇ ਉਹ ਉਜਾਗਰ ਨਹੀਂ ਕਰਦੇ। ਉਹਨਾਂ ਤੇ ਇਹਨਾਂ ਨੇ ਸੁੰਮ ਬਕਮੁਮ ਰੱਖੇ ਹੈ। ਨਾ ਆਪੋਜੀਸ਼ਨ ਲੀਡਰ ਬੋਲਦੇ ਨੇ, ਨਾ ਇਹਨਾਂ ਦੀ ਕਿਆਦਤ ਬੋਲਦੀ ਹੈ। ਤੇ ਲੋਕ ਜਿਹੜੇ ਨੇ ਉਹ ਤੇ ਮਹਿੰਗਾਈ ਦੇ ਮਾਰੇ ਨੇ, ਉਹ ਤੇ ਲਾਅ ਐਂਡ ਆਰਡਰ ਦੇ ਮਾਰੇ ਨੇ, ਗਵਰਨੈਂਸ ਉਹਨਾਂ ਨੂੰ ਠੀਕ ਹੈ। ਮਸਾਇਲ ਹਨ, ਜ਼ਾਤੀ ਮਸਾਇਲ ਹਨ, ਉਹਨਾਂ ਨੂੰ ਵੀ ਤੇ ਕਿਸੇ ਐਡਰੈਸ ਕਰਨਾ ਨਾ। ਖਾਨ ਸਾਹਿਬ ਵਾਲਾ ਮਸਲਾ ਰਹਿ ਹੀ ਲੈ, ਪੀਟੀਆਈ ਦਾ ਮਸਲਾ ਹੈ ਨਾ ਜੀ, ਬਾਕੀ ਪਾਰਟੀਆਂ ਦਾ ਮਸਲਾ ਨਹੀਂ ਹੋਣ ਲੱਗਾ। ਤੇ ਇਸ ਵਾਸਤੇ ਸਿਆਸਤ ਜਿਹੜਾ ਉਹ ਸਮਝ ਬੂਝ ਵਾਲਾ ਕੰਮ ਹੁੰਦਾ, ਉਹ ਇੰਨਾ ਚਾਹਿਆ ਕੋਈ ਨਹੀਂ। ਚੌਧਰੀ ਸਾਹਿਬ, ਤੁਸੀਂ ਕਹਿ ਰਹੇ ਹੋ ਲੋਕ ਨਹੀਂ ਆਉਂਦੇ, ਵਜ੍ਹਾ ਕੀ ਹੈ? ਇਹਨਾਂ ਦੀ ਮਕਬੂਲੀਅਤ ਨਹੀਂ ਪਾਕਿਸਤਾਨ ਤਹਿਰੀਕ ਇਨਸਾਫ ਦੇ ਹਵਾਲੇ ਨਾਲ? ਤੋਂ ਕਹਿੰਦੇ ਨੇ ਕਿ ਪੂਰੇ ਪਾਕਿਸਤਾਨ ਦੀ ਜਮਾਤ ਹੈ, ਜਾਂ ਇਹਨਾਂ ਦੇ ਆਪਣੇ ਅੰਦਰੂਨੀ ਸਿਆਸੀ ਇਖਤਲਾਫਾਤ ਨੇ? ਲੋਕਾਂ ਨੂੰ ਬਾਹਰ ਕਿਉਂ ਨਹੀਂ ਜਿਹੜਾ ਇਹ ਕੱਢ ਪਾ ਰਹੇ, ਸਪੈਸ਼ਲੀ ਤਹਿਰੀਕ ਇਨਸਾਫ ਦੀ ਅਗਰ ਗੱਲ ਕਰੀਏ ਤੇ ਇਹਨਾਂ 'ਚ ਅਟਰੈਕਸ਼ਨ ਕੋਈ ਨਹੀਂ ਨਾ, ਇਹ ਖੁਦ ਨੱਸ ਜਾਂਦੇ ਨੇ ਜਦੋਂ ਵੀ ਚੈਲੰਜ ਆਉਂਦਾ। ਲੀਡਰਸ਼ਿਪ ਤੇ ਕੁਆਲਿਟੀਜ਼ ਕੋਈ ਨਹੀਂ ਨਾ, ਠੀਕ ਹੈ। ਤੇ ਆਪ ਇਹ ਛੁਪ ਜਾਂਦੇ ਨੇ ਆਪਣਾ। ਤੁਸੀਂ ਜਦੋਂ ਵੀ ਹੋਇਆ ਮਾਮਲਾ ਤੁਹਾਡੇ ਸਾਹਮਣੇ ਸੀ, ਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਬਰੂਟੈਲਿਟੀ ਹੈ ਉਹ ਰਿਆਸਤੀ ਤਸ਼ੱਦਦ ਜਿਹੜਾ ਹੈ, ਜਾਂ ਹਕੂਮਤ ਵੱਲੋਂ ਜਿਹੜਾ ਪੰਜਾਬ ਹਕੂਮਤ ਖਾਸ ਤੌਰ ਤੇ ਜੋ ਸਿਲਸਿਲੇ ਕਰਦੀ ਹੈ, ਲੋਕਾਂ ਦੇ ਘਰ ਪੰਜ ਛੋੜਦੇ ਨੇ, ਉਹਨਾਂ ਦੀ ਫੈਮਲੀਆਂ ਨੂੰ ਚਾਹ ਲੈਂਦੇ ਨੇ, ਬੱਚੇ ਨੂੰ ਨਹੀਂ ਛੋੜਦੇ, ਹੋਰ ਵੀ 100 ਗੱਲਾਂ ਇਸ ਤਰ੍ਹਾਂ ਦੀਆਂ ਘਰ ਛੋੜਦੇ। ਉਹ ਫਿਰ ਇਹ ਵੀ ਇੱਕ ਬੜਾ ਵੱਡਾ ਫੈਕਟਰ ਹੈ। ਤੀਸਰੀ ਗੱਲ ਫਟੀਗ ਹੈ, ਲੋਕ ਬਹੁਤ ਥੱਕ ਗਏ, ਨਿਕਲ ਨਿਕਲ ਕੇ ਉਹ ਕਾਰਕੁਨ ਥੱਕ ਜਾਂਦਾ ਨਾ ਜੀ। ਠੀਕ। ਉਹਨਾਂ ਨੂੰ ਆਪਣੇ ਰੋਜ਼ੀ ਰੋਟੀ ਵੀ ਤਾਂ ਕਮਾਉਣੀ ਹੈ ਨਾ। ਜ਼ਾਹਿਰ ਹੈ ਕੋਈ ਤਨਖਾਹ ਤੇ ਜਾਂ ਪੈਸੇ ਲੈ ਕੇ ਤਾਂ ਆਉਂਦਾ ਕੋਈ ਨਹੀਂ। ਪੀਟੀਆਈ ਨੂੰ ਵੋਟ ਅੱਜ ਵੀ ਪਏਗਾ ਇਮਰਾਨ ਖਾਨ ਦੀ ਜ਼ਾਤ ਪਿੱਛੇ। ਅਗਰ ਅੱਜ ਵੀ ਇਲੈਕਸ਼ਨ ਹੋਇਆ ਫ੍ਰੀ ਐਂਡ ਫੇਅਰ, ਤਾਂ ਉਹਨਾਂ ਪੂਰੇ ਪਾਕਿਸਤਾਨ 'ਚ ਉਹਨੂੰ ਉਹਨਾਂ ਦੀ ਬਾਂਹ ਖਲੀ ਹੋਏਗੀ। ਇਮਰਾਨ ਖਾਨ ਬਹੁਤ ਵੱਡਾ ਕਾਦਾ ਸਿਆਸੀ ਤੌਰ ਤੇ, ਬਾਕੀ ਸਾਰੇ ਬੋਲਣੇ ਨੇ ਉਹਨਾਂ ਦੇ ਸਾਹਮਣੇ। ਤੇ ਇਹ ਸੂਰਤ ਹਾਲ ਜਿਹੜੀ ਹੈ ਇਹ ਰਹੇਗੀ। ਸਹੀ। ਲੇਕਿਨ ਇਹਨਾਂ ਦੇ ਪਿੱਛੇ ਮੌਜੂਦਾ ਕੌਣ, ਕਿਹਦੇ ਪਿੱਛੇ ਲੋਕ ਨਿਕਲਣ? ਨਾ ਚੇਅਰਮੈਨ ਦੀ ਆਪਣੀ ਕੋਈ ਇਤਨੀ ਫੈਨ ਫੋਲੋਇੰਗ ਹੈ, ਨਾ ਜਨਰਲ ਸੈਕਟਰੀ। ਵੈਸੇ ਹੀ ਉਹ ਇੱਕ ਅਜੀਬੋ ਗਰੀਬ ਆਦਮੀ ਹੈ, ਉਹਦੇ ਨਹੀਂ ਮਰੀਜ਼ ਹੈ, ਔਰ ਕਿਸੇ ਨਾਲ ਲੜਦਾ ਰਹਿੰਦਾ, ਜਿਹੜਾ ਪਬਲਿਕਲੀ ਸਾਰੀ ਪਾਰਟੀ ਦੇ ਲੜਾਈਆਂ ਲੈ ਆਵੇ। ਉਹ ਜਨਰਲ ਸੈਕਟਰੀ ਕਿਸ ਮਿਜ਼ਾਜ ਦਾ ਬੰਦਾ ਹੋਏਗਾ, ਔਰ ਪਾਰਟੀ ਨੂੰ ਉਹਦਾ ਕਿतना ਨੁਕਸਾਨ ਹੁੰਦਾ ਹੋਏਗਾ, ਇਸ ਅੰਦਾਜ਼ਾ ਲਾ ਲਓ। ਤੇ ਅਪੋਜੀਸ਼ਨ ਲੀਡਰ ਨੇ ਜਿਹੜਾ, ਉਹਨਾਂ ਦੀ ਦਿਲਚਸਪੀ ਕੋਈ ਨਹੀਂ, ਉਹ ਤਾਂ ਸਿਰਫ ਆਪਣੇ ਉਹਨਾਂ ਨੇ ਉਹਦੇ ਲੈਣੇ ਸਨ ਲੈ ਕੇ, ਉਹ ਵੀ ਗਲਤ ਫੈਸਲਾ ਆਇਆ ਵੇ ਬਹੁਤ ਜ਼ਿਆਦਾ, ਉਹ ਬਹਿ ਗਏ। ਤੇ ਇਸ ਵਾਸਤੇ ਤਾਂ ਮੁਖਤਲਿਫ ਵਜੂਹਾਤ ਹਨ ਨਾ ਜੀ, ਲੋਕ ਨਹੀਂ ਆਉਂਦੇ। ਫਿਰ ਲੋਕ ਕਿਤਨਾ ਕਾਣ ਆ ਕੇ ਲੋਕ ਥੱਕੇ ਨੇ। 15 ਬੰਦੇ ਤਾਂ ਸਾਡੇ ਸ਼ਹੀਦ ਹੋ ਗਏ, ਡੀਚ ਹੋ ਗਏ, ਫਿਰ ਪਾਰਟੀ ਕੁਝ ਵੀ ਨਹੀਂ ਕਰ ਸਕੀ, ਨਾ ਉਹਨਾਂ ਵਾਸਤੇ ਨਾ ਕਿਸੇ ਹੋਰ ਵਾਸਤੇ। ਲੋਕ ਜਿਹੜੇ ਨੇ ਗੱਲਾਂ ਬੜੀ ਨਾਪ ਤੋਲ ਕੇ ਕਰਦੇ ਨੇ ਜੀ। ਫੈਸਲ ਚੌਧਰੀ ਸਾਹਿਬ, ਤਹਿਰੀਕ ਇਨਸਾਫ ਦੇ ਅੰਦਰੂਨੀ ਇਖਤਲਾਫਾਤ ਦੀ ਮੈਂ ਗੱਲ ਕਰਨਾ ਚਾਹ ਰਿਹਾ। ਇੱਕ ਤੇ ਆਪਸ ਵਿੱਚ ਅੰਦਰੂਨੀ ਇਖਤਲਾਫਾਤ ਨੇ, ਦੂਜਾ ਜਿਹੜਾ ਹੈ ਉਹ ਮਹਿਮੂਦ ਖਾਨ ਚਗਜ਼ਾਈ ਸਾਹਿਬ ਜਾਂ ਬਾਕੀ ਅਪੋਜੀਸ਼ਨ ਲੀਡਰਸ ਦੇ ਹਵਾਲੇ ਨਾਲ ਗੱਲ ਕਰੀਏ, ਚਾਹੇ ਸੈਨੇਟ ਹੋਵੇ ਜਾਂ ਚਾਹੇ ਅਸੈਂਬਲੀ ਦੇ ਅਪੋਜੀਸ਼ਨ ਲੀਡਰਸ ਹੋਣ। ਜ਼ਾਹਿਰੀ ਗੱਲ ਹੈ ਪੀਟੀਆਈ ਨੇ ਉਹਨਾਂ ਨੂੰ ਬਣਾਇਆ ਅਪੋਜੀਸ਼ਨ ਲੀਡਰ, ਤੇ ਉਹ ਵੀ ਤੇ ਗੱਲ ਨਹੀਂ ਕਰ ਰਹੇ ਨਾ ਉਸ ਤਰ੍ਹਾਂ ਇਮਰਾਨ ਖਾਨ ਸਾਹਿਬ ਦੀ ਮੁਲਾਕਾਤ ਦੀ ਜਾਂ ਰਿਹਾਈ ਦੀ। ਇਹ ਕਿਆ ਇਖਤਲਾਫਾਤ ਦੀ ਵਜ੍ਹਾ ਹੈ ਜਾਂ ਕੋਈ ਹੋਰ ਮਾਮਲਾ ਹੈ? ਜਿਨ੍ਹਾਂ ਨੇ ਉਹਨਾਂ ਨੂੰ ਲਵਾਇਆ ਉਹ ਤੇ ਉਹਨਾਂ ਦੇ ਮਫਾਦਾਤ ਦਾ ਖਿਆਲ ਕਰਨਗੇ ਨਾ, ਉਹ ਪਾਰਟੀ ਦੇ ਮਫਾਦਾਤ ਦਾ ਕਿਉਂ ਖਿਆਲ ਕਰਨਗੇ? ਮਤਲਬ ਮਹਿਮੂਦ ਖਾਨ ਚਗਜ਼ਾਈ ਜਿਹੜਾ ਸਾਡੇ ਇਮਰਾਨ ਖਾਨ ਦੀ ਹਕੂਮਤ ਢਾਣ ਵਿੱਚ ਪੇਸ਼ ਰਿਹਾ, ਉਹਦੇ ਸਾਡੇ ਪਾਰਟੀ ਨਾਲ ਜਾਂ ਇਮਰਾਨ ਖਾਨ ਨਾਲ ਕੀ ਹਮਦਰਦੀ ਹੋ ਸਕਦੀ ਹੈ? ਤਾਂ ਪੋਜੀਸ਼ਨ ਲੀਡਰ ਚਾਹੀਦੀ ਸੀ, ਇੱਕ ਸੀਟ ਦਾ ਉਹ ਬੰਦਾ ਹੈ, ਇਹਨਾਂ ਨੇ ਉਹਨੂੰ ਬਣਾ ਦਿੱਤਾ। ਤੇ ਹੁਣ ਉਹ ਹਾਲਾਂਕਿ ਇਤਨਾ ਵੱਡਾ ਅਹਿਸਾਨ ਹੈ, ਉਹਨਾਂ ਤੇ ਚਾਹੀਦਾ ਖੁਦ ਅੱਗੇ ਜਾਣ। ਉਹ ਉਹਨਾਂ ਦੇ ਨਖਰੇ ਹੀ ਨਹੀਂ ਖਤਮ ਹੁੰਦੇ, ਫਲਾਣਾ ਸਾਨੂੰ ਨਹੀਂ ਮਿਲਣ ਆਇਆ, ਫਲਾਣਾ ਨਹੀਂ ਮਿਲਣ ਆਇਆ। ਠੀਕ ਹੈ, ਇਹ ਕਿਹੜੀ ਗੱਲ ਹੋਈ? ਤੁਹਾਨੂੰ ਪਾਰਟੀ ਦਾ ਜਿਹੜਾ ਇਮਰਾਨ ਖਾਨ ਵਾਸਤੇ ਕੰਮ ਕਰਨਾ ਜਾਂ ਤੁਸੀਂ ਕਿਸੇ ਹੋਰ ਵਾਸਤੇ ਕਰਨਾ? ਹਰ ਬੰਦਾ ਜਿਹੜਾ ਇੱਥੇ ਆਸਾਨਮੰਦ ਰਹਿੰਦਾ ਨਹੀਂ ਹੈ, ਬਸ ਉਹਨਾਂ ਦੇ ਸ਼ਰ ਦਾ ਹੀ ਸ਼ਿਕਾਰ ਹੋਏ ਨੇ ਇਮਰਾਨ ਖਾਨ ਸਾਹਿਬ। ਤੁਸੀਂ ਬਾਨੀ ਚੇਅਰਮੈਨ ਦੀ ਜਿਹੜਾ ਹੈ ਉਹ ਸਿਹਤ ਦੀ ਗੱਲ ਕਰ ਰਹੇ ਸੋ, ਤੁਹਾਡੇ ਖਿਆਲ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਕੀ ਲਾਹੇਅਮਲ ਅਖਤਿਆਰ ਕਰਨਾ ਚਾਹੀਦਾ ਕਿ ਸਪੈਸ਼ਲੀ ਜਿਹੜੀ ਉਹਨਾਂ ਦੀ ਇੱਕ ਸਿਹਤ ਦੇ ਹਵਾਲੇ ਨਾਲ ਮਾਮਲਾ ਹੈ, ਉਸ ਮਾਮਲੇ ਨੂੰ ਕਮ ਅਜ਼ ਕਮ ਪਹਿਲੇ ਸਾਰਟ ਆਊਟ ਕਰ ਲਿਆ ਜਾਵੇ? ਬਿਲਕੁਲ ਮਿਲਣਾ ਚਾਹੀਦਾ। ਸੁਹੇਲ ਅਫਰੀਦੀ ਨੂੰ, ਗੌਰ ਖਾਨ ਨੂੰ, ਵਜ਼ੀਰ ਆਜ਼ਮ ਨਾਲ, ਵਜ਼ੀਰ ਦਾਖਲਾ ਨਾਲ ਪੂਰਾ ਵਫਦ ਬਣਾਉਣ, ਜਾਂ ਸਪੀਕਰ ਨੂੰ, ਹਰ ਬੰਦੇ ਨੂੰ ਮਿਲਣ ਔਰ ਗਾਰੰਟੀ ਦੇਣ, ਲਿਖ ਕੇ ਦੇਣ ਕਿ ਜੇ ਅਸੀਂ ਕੋਈ ਸਿਆਸੀ ਇਸ ਮੁਲਾਕਾਤਾਂ ਨੂੰ ਸਿਆਸੀ ਮਕਾਸਦ ਵਾਸਤੇ ਨਹੀਂ ਇਸਤੇਮਾਲ ਕਰਾਂਗੇ, ਉਹਨਾਂ ਦੀ ਜਿਹੜੀ ਸਹੂਲਤ ਹੈ ਉਹ ਕਰਨ, ਔਰ ਉਸ ਤੋਂ ਬਾਅਦ ਬਾਕੀ ਕੰਮ ਹੋ। ਇਹ ਬਿਲਕੁਲ ਇਹਨਾਂ ਨੂੰ ਇੱਕ ਭਰਪੂਰ ਐਫਰਟ ਕਰਨੀ ਚਾਹੀਦੀ ਹੈ। ਅਦਾਲਤਾਂ ਦਾ ਤਾਂ ਨਵਾਂ ਮਸਾਲਾ ਹੈ, ਇਹ ਤਾਂ ਇਹ ਹੈ ਨਵੀਂ ਬੋਤਲ 'ਚ ਪੁਰਾਣਾ ਸ਼ਰਾਬ ਹੈ, ਇਹ ਫਜ਼ੂਲ ਕੰਮ ਹੈ। ਇਹਨਾਂ ਚਾਹੀਦਾ ਕਿ ਇਹ ਲੜਾਈ ਦੀ ਬਜਾਏ ਮੁਫਾਹਮਤੀ ਅਪਰੋਚ ਇਸਤੇਮਾਲ ਕਰਨ ਔਰ ਇਮਰਾਨ ਖਾਨ ਸਾਹਿਬ ਵਾਸਤੇ ਕੰਮ ਕਰਨ ਦੀ ਜ਼ਰੂਰਤ ਹੈ। ਬਾਕੀ ਨਾ ਇਹ ਜੋ ਹੈ ਨਾ ਇਹ ਕੁਝ ਕਰ ਸਕਦੇ।
ਫੈਜ਼ ਚੌਧਰੀ ਸਾਹਿਬ, ਮੋਹਸਿਨ ਨਕਵੀ ਸਾਹਿਬ ਵੀ ਗੱਲ ਕੀਤੀ ਔਰ ਨਵੇਂ ਸੂਬਿਆਂ ਦੀ ਇੱਕ ਬਹਿਸ ਜਿਹੜੀ ਉਹ ਚੱਲ ਨਿਕਲੀ ਹੈ ਔਰ ਉਹਦੇ 'ਤੇ ਗੱਲ ਵੀ ਹੋ ਰਹੀ ਹੈ ਕਿ ਪਾਕਿਸਤਾਨ ਨੂੰ ਇੰਤਜ਼ਾਮੀ ਯੂਨਿਟਸ ਦੀ ਨਵੇਂ ਸੂਬਿਆਂ ਦੀ ਲੋੜ ਹੈ, ਬਣਨੇ ਚਾਹੀਦੇ ਨੇ, ਮਸਾਇਲ ਦਾ ਹੱਲ ਨੇ। ਤੁਹਾਨੂੰ ਕੀ ਲੱਗਦਾ ਹੈ, ਇੱਕ ਤੇ ਵਾਕਈ ਇਹ ਜਿਹੜੇ ਸੂਬੇ ਨੇ ਜਾਂ ਇੰਤਜ਼ਾਮੀ ਯੂਨਿਟਸ ਨੇ ਬਣਨੇ ਚਾਹੀਦੇ ਨੇ, ਕਿਆ ਵਾਕਈ ਇਹ ਅਵਾਮੀ ਮਸਾਇਲ ਦਾ ਜਿਹੜਾ ਹੱਲ ਨਵੇਂ ਸੂਬੇ ਹੈ ਨੇ? ਜ਼ਰੂਰਤ ਤਾਂ ਹੈ ਨਾ ਐਡਮਿਨਿਸਟ੍ਰੇਟਿਵਲੀ, ਕਿਉਂਕਿ ਯੂਨਿਟਸ ਬਹੁਤ ਵੱਡੇ ਨੇ। ਗਵਰਨਿੰਗ ਯੂਨਿਟ ਜਿਹੜੇ ਨੇ ਉਹ ਡਿਲੀਵਰੀ ਤਾਂ ਨਹੀਂ ਦੇ ਸਕਦੇ। ਇੱਕ ਇੱਕ ਸ਼ਹਿਰ ਦੀ ਆਬਾਦੀ ਜਿਹੜੀ ਹੈ ਉਹ 2.5-3 ਕਰੋੜ ਹੋ ਗਈ ਹੈ। ਲਾਹੌਰ ਹੋ ਗਿਆ, ਕਰਾਚੀ ਹੋ ਗਿਆ, ਫੈਸਲਾਬਾਦ, ਮੁਲਤਾਨ ਜਾਂ ਦੀਗਰ ਵੱਡੇ ਜਿਹੜੇ ਸ਼ਹਿਰ ਠੀਕ ਹਨ, ਹੈ। ਉਹਨਾਂ ਵਾਸਤੇ ਲੋਕਲ ਪਾਰਟੀਜ਼ ਜਦੋਂ ਤੱਕ ਨਹੀਂ ਹੋਣਗੀਆਂ ਇੰਡੀਪੈਂਡੈਂਟ ਔਰ ਮਜ਼ਬੂਤ, तब तक तो मसाइल नहीं हल होंगे। लेकिन ये है कि पॉलिटिकल कंसेंसस अगर होए तो फिर ही सूबे पढ़ने चाहिए ना। जोर ज़बरदस्ती ना सूबे पढ़ने तो पाकिस्तान अल्लाह माफ़ी दे वो तो फिर किसी और पासे चले जाएगा। ज़ाहिर है जो मौजूदा सूबे ने कोई तारीखी हकीकत तो है कोई नहीं। ਜੀ मतलब पंजाब अद्धा पंजाब तो इंडिया च सिंध दा जड़ा कुछ ज़िले जड़े ने मुल्तान और बालपुर रियासत का हिस्सा सन। इस तरह बलोचिस्तान के कुछ रियासत जड़े ने 13-4 रियासत उन्होंने आज़ाद सन, वरान हो गया, कलात हो गया, ਤੇ ਬਾਕੀ ਜਿਹੜੇ ਨੇ ਉਹ ਪਾਰਟ ਸੀ ਕੋਈ ਇਹਦਾ ਮੁਲਤਾਨ ਦਾ, ਸਹੀ। ਕੋਈ ਪਸ਼ਾਵਰ ਦਾ। ਤੇ ਇਹ ਸਾਰਾ ਜਿਹੜਾ ਹੈ ਉਹ ਗੱਲ ਹੈ। ਲੇਕਿਨ ਇਸ ਵੇਲੇ ਲੋਕਾਂ ਨੂੰ ਆਪਣਾ ਤੁਸੀਂ ਇਤਮਾਦ ਤੇ ਲੈਣਾ ਨਾ ਜੀ। ਪੀਪਲਸ ਪਾਰਟੀ ਅਗਰ ਕਰਾਚੀ ਫੈਡਰਲ ਕੈਪੀਟਲ ਟੈਰੀਟਰੀ ਆ ਗਿਆ ਤੇ ਫਿਰ ਪੀਪਲਸ ਪਾਰਟੀ ਦੀ ਸਿਆਸਤ ਉੱਥੇ ਨਹੀਂ ਰਹੇਗੀ ਸਿੰਧ 'ਚ। ਤੇ ਇਹ ਜ਼ਿਆਦਾ ਮੁਸ਼ਕਿਲ ਹੋਣਾ ਹੈ ਨਾ। ਬਾਕੀ ਬਣਨੇ ਚਾਹੀਦੇ ਨੇ, ਬਿਲਕੁਲ ਬਣਨੇ ਤਾਂ ਚਾਹੀਦੇ ਨੇ, ਲੇਕਿਨ ਇਹ ਕਿ ਉਹਦੇ ਵਾਸਤੇ ਤਰੀਕੇਕਾਰ ਜਿਹੜਾ ਉਹ ਇੰਪੋਰਟੈਂਟ ਹੈ ਕਿ ਉਹ ਸਾਰੇ ਲੋਕ ਜਿਹੜੇ ਨੇ ਇੱਕ ਦੂਸਰੇ ਦੀ ਉਹ ਕੰਸੈਂਸਸ ਨਾਲ ਬਣਨ ਤਾਂ ਬਹੁਤ ਬਿਹਤਰ ਹੋਏਗਾ। चौधरी साहब, पाकिस्तान पीपल्स पार्टी मुखालफत कर रही है और वज़ीर आला मुराद अली शाह साहब ने तो वाजे किया है कि जी ये पॉसिबल ही नहीं। क्या पाकिस्तान पीपल्स पार्टी जी अगर कोई ऐसा मामला बनता है नवे सूबे के हवाले नाल कोई अगे, क्योंकि तुहानूं पता है पंजाब असैंबली भी करारदाद पास हो चुकी है, KP असैंबली भी करारदाद पास हो चुकी है इस हवाले नाल, तो स्पेशली सिंध की अगर मैं गल करा और पाकिस्तान पीपल्स पार्टी की गल करा, पाकिस्तान पीपल्स पार्टी कितनी वड्डी रुकावट बन सकती है इस सारे मामले के सामने? देखो वो तो जितने हद तक रजिस्ट कर सकते करनगे ना जी, वो तो नहीं बनन देंगे। इंतजामी यूनिट्स है शायद एग्री कर रहे हैं, नवे ठीक है। सूबे ने तो बिल्कुल नहीं करनगे। और पीपल्स पार्टी ਦੇ ਵਾਸ ਪੀਪਲਸ ਪਾਰਟੀ ਤਾਂ ਫਿਰ ਪਹਿਲਾਂ ਨਹਿਰਾਂ ਤੇ ਵੀ ਐਗਰੀ ਸੀ, ਸਰਦਾਰ ਸਾਹਿਬ ਨੇ ਦੇ ਦਿੱਤੇ। ਲੇਕਿਨ ਉੱਥੇ ਫਿਰ ਜਿਹੜੇ ਮਰੂਜ਼ੀ ਹਾਲਾਤ ਔਨ ਗਰਾਊਂਡ ਹੁੰਦੇ ਨੇ ਉਹ ਬਹੁਤ ਤੰਗ ਕਰਦੇ ਨੇ ਜੀ। ਉਹ ਫਿਰ ਇਹਨਾਂ ਨੂੰ ਜਿਹੜੇ ਜਿਸ ਤਰ੍ਹਾਂ ਜ਼ੁਲਫਕਾਰ ਅਲੀ ਭੁੱਟੋ ਜੂਨੀਅਰ ਵੀ ਐਕਟਿਵ ਹੋ ਗਿਆ, ਇਹ ਫਿਰ ਥ੍ਰੈਟ ਹੋ ਜਾਂਦਾ ਨੇ ਜੀ ਬਹੁਤ ਜ਼ਿਆਦਾ। ਔਰ ਉੱਥੇ ਲੋਕ ਇਹਨਾਂ ਤੋਂ ਤੰਗ ਆਏ ਇੰਟੀਰੀਅਰ ਸਿੰਧ ਚੋਂ। PTI ਵੀ ਉਹਦੇ 'ਚ ਫਿਰ ਭਰਪੂਰ ਹਿੱਸਾ ਲਏਗੀ। ਸਿੰਧ ਦੀ ਤਕਸੀਮ ਜਿਹੜੀ ਹੈ ਉਹ ਅਗਰ ਪੀਪਲ ਪਾਰਟੀ ਐਗਰੀ ਕਰਦੀ ਹੈ ਤਾਂ ਉਹ ਫਿਰ ਆਪਣੀ ਸਿਆਸਤ ਦੀ ਲਾਸ਼ ਤੇ ਕਰਨਗੇ। वो वैसे तो मुमकिन नहीं है।